ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 6 ਜੁਲਾਈ ਦਿਨ ਬੁੱਧਵਾਰ ਤੇ ਸਾਡੇ ਨਾਲ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਧੰਨਵਾਦ ਜੀ, ਔਰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੀਆਂ ਖਬਰਾਂ ਨੂੰ ਸਪਾਂਸਰ ਕਰ ਰਹੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਜੇਕਰ ਤੁਸੀਂ AARP ਦੇ ਮੈਂਬਰ ਹੋ ਤਾਂ ਇਹ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30 ਤੋਂ 40% ਤੱਕ ਦਾ ਡਿਸਕਾਊਂਟ ਤੁਹਾਨੂੰ ਦਵਾ ਸਕਦੇ ਨੇ। ARP ਦਾ ਮੈਂਬਰ ਬਣਨ ਲਈ ਜਾਂ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ ਦੇ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। ਇਸ ਦੇ ਨਾਲ ਸੁਬਿਧਾ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਦਲਬੀਰ ਸਿੰਘ ਗਿੱਲ ਲਾਈਵ ਓਕ ਤੋਂ ਅਤੇ ਬਿੱਲਾ ਸਿੰਘੇੜਾ ਜੀ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 76 98 ਦੇ ਉੱਤੇ 4087227698 ਦੇ ਉੱਤੇ। ਤਾਂ ਪੰਨੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਆਪ ਦੇ ਆਸ਼ੀਸ਼ ਖੇਤਨ ਖਿਲਾਫ ਕੇਸ ਦਰਜ। ਚਲੀ ਜੀ, ਜਿਹੜਾ ਮਾਮਲਾ ਇੱਥੇ ਮੰਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ, ਆਪਾਂ ਗੱਲ ਜਿਹੜੀ ਕੀਤੀ ਸੀ ਜੀ, ਔਰ ਇਹ ਐਕਚੁਅਲੀ ਜਿਹੜਾ ਚੋਣ ਮੈਨੀਫੈਸਟੋ ਜਾਰੀ ਹੋਇਆ ਸੀਗਾ ਉਦੋਂ ਬਾਅਦ ਹੀ ਵਾਦ ਜਿਹੜਾ ਜੀ ਇਹ ਉੱਠਿਆ ਕਿ ਆਸ਼ੀਸ਼ ਖੇਤਾਨ ਹੋਰਾਂ ਨੇ ਜਿਹੜਾ ਇਹ ਮੈਨੀਫੈਸਟੋ ਸੀਗਾ ਇਹਦੀ ਤੁਲਨਾ ਜਿਹੜੀ ਸੀ ਉਹ ਧਾਰਮਿਕ ਗ੍ਰੰਥਾਂ ਦੇ ਨਾਲ ਕਰਤੀ ਸੀ। ਬੇਸ਼ੱਕ ਉਹਨਾਂ ਨੇ ਮਾਫੀ ਜਿਹੜੀ ਉਹ ਮੰਗ ਲਈ ਸੀ, ਅਗਲੇ ਦਿਨ ਕੱਲ ਫਿਰ ਉਹਨਾਂ ਨੇ ਮਾਫੀ ਮੰਗੀ ਹੈ, ਪਰ ਰਾਤ ਨੂੰ ਤਕਰੀਬਨ 12 ਵਜੇ 5 ਮਿੰਟ ਰਹਿੰਦੇ 12 ਵਜੇ ਤੇ ਜਿਹੜਾ ਜੀ ਤੁਸੀਂ ਦੇਖੋ ਥਾਣਾ ਜਿਹੜਾ ਉਹ ਖੁੱਲਿਆ ਔਰ ਉੱਥੇ ਸੱਥਾਂ ਨੂੰ ਢੁੱਕੇ ਜਿਹੜੇ ਅੱਜ ਵੀ ਸਟੂਡੈਂਟ ਨੇ ਕਰਨੈਲ ਸਿੰਘ ਪੀਰ ਮੁਹੰਮਦ ਹੋਰਾਂ ਨੇ ਇਹ ਮਾਮਲਾ ਜਿਹੜਾ ਉਹ ਦਰਜ ਕਰਵਾਇਆ ਜੀ। ਉਹਨਾਂ ਨੇ ਕਿਹਾ ਕਿ 3 ਦਿਨ ਦਾ ਸਮਾਂ ਉਹਨਾਂ ਨੇ ਦਿੱਤਾ ਸੀਗਾ ਕਿ ਅਰਵਿੰਦ ਕੇਜਰੀਵਾਲ ਹੋਰੀ ਇਸ ਮਾਮਲੇ ਦੇ ਵਿੱਚ ਮਾਫੀ ਜਿਹੜੀ ਉਹ ਮੰਗਣ। ਉਹ ਕਹਿੰਦੇ ਜੀ ਕਿਉਂਕਿ ਆਸ਼ੀਸ਼ ਖੇਤਾਨ ਹੋਰੀ ਮਾਫੀ ਮੰਗ ਰਹੇ ਨੇ, ਇਸ ਕਰਕੇ ਉਹਨਾਂ ਨੂੰ ਇਉਂ ਲੱਗਦਾ ਕਰਨੈਲ ਸਿੰਘ ਪੀਰ ਮੁਹੰਮਦ ਨੂੰ ਕਿ ਇਹ ਮਾਮਲਾ ਹਲਕੇ ਦੇ ਵਿੱਚ ਜਿਹੜਾ ਉਹ ਲਿਆ ਜਾ ਰਿਹਾ, ਜਿਹਦੇ ਕਰਕੇ ਧਾਰਾ 295A ਜਿਹੜੀ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੀ ਹੁੰਦੀ ਹੈ ਉਹਦੇ ਤਹਿਤ ਜਿਹੜਾ ਜੀ ਇਹ ਮਾਮਲਾ ਦਰਜ ਜਿਹੜਾ ਜੀ ਉਹ ਕੀਤਾ ਗਿਆ ਜੀ। ਜੇ ਬਾਕੀ ਜਿਹੜੀ ਉਹ ਗੱਲ ਕਰੀਏ ਤਾਂ ਇਸ ਵੇਲੇ ਜਿਹੜੀਆਂ ਵੱਖ-ਵੱਖ ਧਿਰਾਂ ਨੇ ਉਹ ਇੱਕ ਦੂਜੇ ਤੋਂ ਮੂਹਰੇ ਹੋ ਕੇ ਇਸ ਮਾਮਲੇ ਦੇ ਵਿੱਚ ਕੁੱਦਣ ਦੇ ਚੱਕਰ ਦੇ ਵਿੱਚ ਨੇ। ਉਹ ਚਾਹੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਹੋਰੀ ਹੋਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਹੋਰੀ ਹੋਣ, ਤੇ ਚਾਹੇ ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੁੰਮਾ ਹੋਰੀ ਜਿਹੜੇ ਜੀ ਉਹ ਕਿਉਂ ਨਾ ਹੋਣ ਜੀ। ਸੋ ਉਹਨਾਂ ਸਾਰਿਆਂ ਨੇ ਇਹ ਗੱਲ ਕਹੀ ਹੈ ਜੀ ਕਿ ਇਹਦਾ ਉਹ ਵਿਰੋਧ ਜਿਹੜਾ ਜੀ ਉਹ ਸਖਤ ਕਰਦੇ ਨੇ। ਸਿਆਸੀ ਪਾਰਟੀਆਂ ਤਾਂ ਇਸ ਮਸਲੇ ਦੇ ਵਿੱਚ ਜਿਹੜਾ ਜੀ ਉਹ ਕੁੱਦੀਆਂ ਹੀ ਹੋਈਆਂ ਨੇ ਸਾਰੀਆਂ ਦੀਆਂ ਸਾਰੀਆਂ। ਸੋ ਇਉਂ ਲੱਗ ਰਿਹਾ ਜੀ ਕਿ ਪੰਜਾਬ ਦੇ ਵਿੱਚ ਜਿਵੇਂ ਜਿੰਨੇ ਮਸਲੇ ਨੇ ਉਹ ਸਾਰੇ ਦੇ ਸਾਰੇ ਹੇਠਾਂ ਚਲੇ ਗਏ ਨੇ ਤੇ ਸਿਆਸੀ ਪਾਰਟੀਆਂ ਨੂੰ ਲੱਗਦਾ ਹੈ ਕਿ ਇਹ ਮੁੱਦਾ ਜਿਹੜਾ ਉਹਨਾਂ ਦੇ ਹੱਥ ਆਇਆ ਸ਼ਾਇਦ ਇਹ ਉਹਨਾਂ ਨੂੰ ਕਿਤੇ ਦੀ ਕਿਤੇ ਜਿਹੜਾ ਜੀ ਉਹ ਲਿਜਾ ਸਕਦਾ। ਪਰ ਜੇ ਦੂਜਾ ਪੱਖ ਇਹਦਾ ਦੇਖੀਏ ਸੋਸ਼ਲ ਮੀਡੀਆ ਦੇ ਰਾਹੀਂ ਤਾਂ ਲੋਕ ਜਿਹੜੇ ਨੇ ਉਹ ਇਸ ਚੀਜ਼ ਨੂੰ ਬਹੁਤਾ ਕੋਈ ਜਿਹੜਾ ਜੀ ਉਹ ਤੂਲ ਨਹੀਂ ਦੇ ਰਹੇ, ਉਹ ਐਕਸੈਪਟ ਜਿਹੜਾ ਜੀ ਇਹਨੂੰ ਨਹੀਂ ਕਰ ਰਹੇ। ਸਭ ਨੂੰ ਲੱਗ ਰਿਹਾ ਜੀ ਕਿ ਸਿਆਸਤ ਇਹਦੇ ਉੱਤੇ ਜਿਹੜੀ ਆ ਉਸੇ ਕਰਤੇ ਹੋ ਰਹੀ ਹੈ ਜੀ। ਅਤੇ ਅੱਗੇ ਵਧਦੇ ਹਾਂ ਵੀ ਪੈਸੇ ਦੇ ਜ਼ੋਰ ਨਾਲ ਨੌਕਰੀਆਂ ਲੈਣ ਵਾਲਿਆਂ ਦੀ ਲਿਸਟ ਲੰਬੀ ਹੋ ਰਹੀ ਹੈ। ਐਕਚੁਅਲੀ ਜੀ ਇਹ ਮਸਲਾ ਤਾਂ ਪਿਛਲੇ ਜਿਹੜਾ ਜੀ ਕਈ ਦਿਨਾਂ ਤੋਂ ਜਿਹੜਾ ਉਹ ਚੱਲੀ ਜਾ ਰਿਹਾ, ਜਦੋਂ ਤੋਂ ਵਿਜੀਲੈਂਸ ਨੂੰ ਜਿਹੜੀ ਆ ਇਹਦੀ ਜਾਂਚ ਦੇ ਹੁਕਮ ਦਿੱਤੇ ਗਏ ਨੇ। ਬੇਸ਼ੱਕ ਇਹ ਛੋਟੀ ਜਿਹੀ ਡੱਡੀ ਇੱਕ ਜਿਹੜੀ ਆ ਜੀ ਉਹ ਕਾਬੂ ਆ, ਵੱਡੇ ਲੋਕ ਜਿਹੜੇ ਨੇ ਉਹ ਅਜੇ ਕਾਬੂ ਇਹਦੇ ਵਿੱਚ ਨਹੀਂ ਆਏ, ਪਰ ਇਹ ਲਿਸਟ ਜਿਹੜੀ ਹੈ ਜੀ ਜ਼ਰੂਰ ਲੰਮੀ ਹੁੰਦੀ ਜਾਂਦੀ ਆ। 3 ਜਿਹੜੇ ਅਦਾਰੇ ਨੇ ਪੰਜਾਬ ਸਰਕਾਰ ਦੇ, ਜਿਹੜਾ ਲੋਕਲ ਸਰਕਾਰਾਂ ਬਾਰੇ ਅਦਾਰਾ ਹੈ, ਪੁੱਡਾ ਹੈ, ਪਨਸਪ ਹੈ, ਇਹਦੇ ਵਿੱਚ ਜਿਹੜੀਆਂ ਨੌਕਰੀਆਂ ਹਾਸਲ ਕਰਨ ਵਾਲੇ ਜਿਹੜੇ ਉਮੀਦਵਾਰ ਨੇ ਉਹਨਾਂ ਦੀ ਲਿਸਟ ਜਿਹੜੀ ਉਹ ਲੰਮੀ ਹੋਈ ਜਾਂਦੀ ਆ। ਹੁਣ ਤੱਕ ਜਿਹੜੀ ਵਿਜੀਲੈਂਸ ਆ ਉਹਦੇ ਕੋਲ 107 ਦੇ ਕਰੀਬ ਲੋਕ ਜਿਹੜੇ ਉਹ ਸਾਹਮਣੇ ਆਏ ਨੇ, ਜਿਹਦੇ ਚ SDO, ਜੂਨੀਅਰ ਇੰਜੀਨੀਅਰ, ਸੀਨੀਅਰ ਸਹਾਇਕ ਇੰਸਪੈਕਟਰ ਗ੍ਰੇਡ 1, ਇੰਸਪੈਕਟਰ ਗ੍ਰੇਡ 2, ਸੀਨੀਅਰ ਲੇਖਾਕਾਰ ਦੀਆਂ ਨੌਕਰੀਆਂ ਤੱਕ ਉਪੜਨ ਦੇ ਵਾਸਤੇ ਲਖਨਊ ਦੇ ਵਿੱਚ ਨੌਕਰੀਆਂ ਦੀ ਪ੍ਰੀਖਿਆ ਦੀ ਜਿਹੜੀ ਤਿਆਰੀ ਆ ਉਹ ਕਿਸੇ ਗੁਰੂ ਜੀ ਤੇ ਮੁਜ਼ੱਫਰਗੜ੍ਹ ਦੇ ਕੇਂਦਰ ਖੋਲੀ ਬੈਠਾ ਸੁਰੇਸ਼ ਯਾਦਵ ਦਾ ਜਿਹੜਾ ਜੀ ਉਹ ਆਸ਼ੀਰਵਾਦ ਇਹਨਾਂ ਨੇ ਜਿਹੜਾ ਜੀ ਉਹ ਲਿਆ ਜੀ। ਸੋ ਅਜੇ ਤੱਕ ਨਾ ਤਾਂ ਗੁਰੂ ਜੀ ਜਿਹੜਾ ਕਾਬੂ ਆਇਆ ਤੇ ਨਾ ਜਿਹੜਾ ਜੀ ਸੁਰੇਸ਼ ਯਾਦਵ ਹੈ ਉਹ ਕਾਬੂ ਜਿਹੜਾ ਜੀ ਉਹ ਆਇਆ। ਜਿਹੜੀ ਵਿਜੀਲੈਂਸ ਬਿਊਰੋ ਆ ਉਹ ਇਹ ਕਹਿੰਦੀ ਹੈ ਕਿ 72 ਦੇ ਕਰੀਬ ਉਮੀਦਵਾਰਾਂ ਦੀ ਸਿੱਧੇ ਤੌਰ ਦੇ ਉੱਤੇ ਪਛਾਣ ਜਿਹੜੀ ਹੋ ਚੁੱਕੀ ਹੈ।
29 ਗ੍ਰਿਫਤਾਰ ਕੀਤੇ ਜਾ ਚੁੱਕੇ ਨੇ। ਹੁਣ ਤੱਕ ਵਿਜੀਲੈਂਸ ਨੇ 7 ਦਲਾਲ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਨੇ। ਅਜੇ ਵੀ ਜਿਹੜੀ ਵਿਜੀਲੈਂਸ ਆ ਉਹਨੂੰ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਤੋਂ 20 ਦੇ ਕਰੀਬ ਜਿਹੜੇ ਦਲਾਲ ਨੇ ਉਹ ਲੋੜੀਂਦੇ ਨੇ। ਪੰਜਾਬ ਦੇ ਵਿੱਚੋਂ ਜਿਹੜਾ ਬਿੱਟੂ ਸਰਪੰਚ ਹੈ ਅਕਾਲੀ ਆਗੂ, ਉਹਦੀ ਭਾਲ ਜਿਹੜੀ ਹੈ ਜੀ ਉਹ ਵਿਜੀਲੈਂਸ ਵਿਭਾਗ ਨੂੰ ਹੈ। ਅਜੇ ਤੱਕ ਜਿਹੜਾ ਜੀ ਇਹ ਕਾਬੂ ਨਹੀਂ ਆਇਆ ਜੀ। ਔਰ ਖਾਸ ਤੌਰ ਦੇ ਉੱਤੇ ਜਿਹੜਾ ਇੱਕ ਅਹਿਮ ਵੱਡਾ ਅਕਾਲੀ ਆਗੂ ਹੈ ਜੀ, ਉਹ ਇਸ ਵੇਲੇ ਚੁੱਪ ਕੀਤਾ ਜ਼ਰੂਰ ਬੈਠਾ। ਉਹਦਾ ਨਾਮ 4 ਚਫੇਰੇ ਤੋਂ ਜਿਹੜਾ ਜੀ ਉਹ ਬੋਲੀ ਜਾ ਰਿਹਾ। ਜਿਹੜਾ ਵਿਜੀਲੈਂਸ ਅਧਿਕਾਰੀ ਨੇ ਉਹ ਇਹ ਕਹਿੰਦੇ ਨੇ ਕਿ ਜਿਹੜਾ ਲਖਨਊ ਦਾ ਗੁਰੂ ਜੀ ਹੈ ਤੇ ਮੁਜ਼ੱਫਰਗੜ੍ਹ ਦੇ ਵਿੱਚ ਨਕਲੀ ਪ੍ਰੀਖਿਆ ਕੇਂਦਰ ਚਲਾਉਣ ਵਾਲਾ ਸੁਰੇਸ਼ ਯਾਦਵ, ਉਹਦੀ ਗ੍ਰਿਫਤਾਰੀ ਉਹਨਾਂ ਦੇ ਵਾਸਤੇ ਇੱਕ ਵੱਡੀ ਜਿਹੜੀ ਹੈ ਜੀ ਉਹ ਚੁਣੌਤੀ ਬਣ ਕੇ ਸਾਹਮਣੇ ਆ ਰਹੀ ਹੈ ਜੀ। ਇਹਦੇ ਵਿੱਚ ਅਕਾਲੀ ਆਗੂਆਂ ਤੋਂ ਇਲਾਵਾ ਕੁਝ ਕਾਂਗਰਸੀਆਂ ਦੇ ਨਾਮ ਵੀ ਜਿਹੜਾ ਜੀ ਬੋਲ ਰਹੇ ਨੇ, ਜਿਨ੍ਹਾਂ ਨੇ ਇਹਦੇ ਵਿੱਚੋਂ ਪੈਸੇ ਕਮਾਏ ਨੇ। 10 ਲੱਖ ਤੋਂ ਲੈ ਕੇ 30 ਲੱਖ ਰੁਪਏ ਤੱਕ ਜਿਹੜਾ ਜੀ ਇੱਕ ਨੌਕਰੀ ਦੇ ਇਹਨਾਂ ਨੇ ਹਾਸਲ ਕੀਤੇ ਨੇ। 107 ਦੀ ਪਛਾਣ ਹੋ ਚੁੱਕੀ ਹੈ। ਲਿਸਟ ਕਿੰਨੀ ਕੁ ਲੰਮੀ ਹੈ ਕੁਝ ਨਹੀਂ ਕਿਹਾ ਜਾ ਸਕਦਾ। ਮੰਨ ਲਓ ਜੇ 100 ਵੀ ਹੋਵੇ, ਤੁਸੀਂ ਵਿਚਲੇ ਲਾ ਲਓ 20 ਲੱਖ ਪਰ ਜਿਹੜਾ ਜੀ ਉਹ ਕੈਂਡੀਡੇਟ ਦੇ ਹਿਸਾਬ ਦੇ ਨਾਲ ਲਾ ਲਓ। 100 ਨੂੰ ਜਦੋਂ ਗੁਣਾ ਕਰੋਗੇ ਤੇ ਜ਼ੀਰੋਆਂ ਗਿਣਦਿਆਂ ਨੂੰ ਵਾਹਵਾ ਟਾਈਮ ਲੱਗ ਜਾਣਾ ਜੀ। ਬਿਲਕੁਲ ਬਿਲਕੁਲ। ਅੱਗੇ ਆਪਾਂ ਜੇ ਵਧੀਏ ਵੀ ਮੁੱਖਾ ਕਤਲ ਕੇਸ ਦੇ ਵਿੱਚ 8 ਪੁਲਿਸ ਕਰਮਚਾਰੀ ਨਾਮਜ਼ਦ। ਐਕਚੁਅਲੀ ਪਿਛਲੇ ਸਾਲ ਜੂਨ ਮਹੀਨੇ ਦੇ ਵਿੱਚ ਹੀ ਜਿਹੜਾ ਵਾਹਵਾ ਚਰਚਾ ਦਾ ਵਿਸ਼ਾ ਬਣਿਆ ਸੀਗਾ, ਜਦੋਂ ਪੁਲਿਸ ਵਾਲਿਆਂ ਨੇ ਲਾਏ ਇੱਕ ਨਾਕੇ ਦੇ ਦੌਰਾਨ ਆਉਂਦੀ ਕਾਰ ਦੇ ਉੱਤੇ ਅੰਨ੍ਹੇਵਾਹ ਫਾਇਰਿੰਗ ਜਿਹੜੀ ਹੈ ਜੀ ਉਹ ਕਰ ਦਿੱਤੀ ਸੀਗੀ। ਬਾਅਦ 'ਚ ਇਹ ਪਤਾ ਲੱਗਿਆ ਜੀ ਕਿ ਇਹ ਤਾਂ ਇੱਕ ਜਿਹੜਾ ਜੀ ਅਕਾਲੀ ਆਗੂ ਜਿਹੜਾ ਸੀਗਾ ਮੁਖਜੀਤ ਸਿੰਘ ਮੁੱਖਾ, ਉਹ ਸੀਗਾ ਮਰਨ ਵਾਲਿਆਂ ਦੇ ਵਿੱਚ। ਚਰਚਾ ਉਦੋਂ ਬੜਾ ਜਿਹੜਾ ਜੀ ਚੱਲਿਆ ਸੀਗਾ, ਕਿਉਂਕਿ ਜਿਹੜਾ ਇਹਦੇ ਵਿੱਚ ਸ਼ਾਮਲ ਸੀਗਾ ਜੀ ਸਬ ਇੰਸਪੈਕਟਰ, ਉਹ ਇਸ ਵੇਲੇ ਐਂਟੀ ਨਾਰਕੋਟਿਕ ਸੈੱਲ ਦਾ ਜਿਹੜਾ ਇੰਚਾਰਜ ਸੀਗਾ ਉਸ ਵੇਲੇ। ਉਹਦੀ ਅਗਵਾਈ ਦੇ ਵਿੱਚ ਇਸ ਪੁਲਿਸ ਪਾਰਟੀ ਨੇ ਨਾਕਾ ਲਾਇਆ ਹੋਇਆ ਸੀਗਾ। ਕਈ ਕਹਾਣੀਆਂ ਜਿਹੜੀਆਂ ਉਸ ਵੇਲੇ ਸਾਹਮਣੇ ਆਈਆਂ ਸੀਗੀਆਂ। ਜਾਂਚ ਚੱਲਦਿਆਂ ਹੋਇਆਂ ਹੁਣ ਜਿਹੜਾ ਜੀ 8 ਪੁਲਿਸ ਕਰਮਚਾਰੀ ਜਿਹੜੇ ਨੇ ਜੀ ਉਹਨਾਂ ਨੂੰ ਨਾਮਜ਼ਦ ਕੀਤਾ ਗਿਆ। ਉਹਨਾਂ ਦੇ ਖਿਲਾਫ ਜਿਹੜਾ ਜੀ ਉਹ ਕੇਸ ਦਰਜ ਕਰ ਲਿਆ ਗਿਆ। ਧਾਰਾ ਜਿਹੜੀ ਆ ਜੀ ਉਹ 304 ਲਾਈ ਗਈ ਹੈ, 302 ਨਹੀਂ। ਕਤਲ ਜਿਹੜਾ ਉਹ ਨਹੀਂ, ਭੁਲੇਖੇ 'ਚ ਕੀਤਾ ਗਿਆ ਕਤਲ ਜਿਹੜਾ ਜੀ ਉਹ ਲਾਈ ਗਈ ਆ। ਔਰ ਇਸ ਮਾਮਲੇ ਦੇ ਵਿੱਚ ਸਬ ਇੰਸਪੈਕਟਰ ਰਮੇਸ਼ ਕੁਮਾਰ, ASI ਜੋਗਿੰਦਰ ਸਿੰਘ, ਹੌਲਦਾਰ ਰਣਬੀਰ ਸਿੰਘ, ਰਜੇਸ਼ ਕੁਮਾਰ, ਜਸਵੀਰ ਸਿੰਘ, ਸੰਦੀਪ ਕੁਮਾਰ, ਨਵਜੋਤ ਸਿੰਘ ਤੇ ਕਾਂਸਟੇਬਲ ਸਤਵਿੰਦਰਜੀਤ ਸਿੰਘ ਜਿਹੜੇ ਆ ਉਹ ਸ਼ਾਮਲ ਕੀਤੇ ਗਏ ਨੇ ਜੀ। ਇਹਦੇ ਵਾਸਤੇ ਇੱਕ ਵਿਸ਼ੇਸ਼ ਟੀਮ ਦੀ ਰਿਪੋਰਟ ਜਿਹੜੀ ਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਸੌਂਪੀ ਆ, ਜਿੱਥੇ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਰਿਟ ਪਟੀਸ਼ਨ ਜਿਹੜੀ ਆ ਜੀ ਉਹ ਦਾਇਰ ਕੀਤੀ ਹੋਈ ਸੀ। ਔਰ ਇਸ ਰਿਟ ਪਟੀਸ਼ਨ ਦਾ ਜਵਾਬ ਦਿੰਦਿਆਂ ਪੁਲਿਸ ਨੇ ਜਿਹੜਾ ਜੀ ਇਹ ਗੱਲ ਆਖੀ ਹੈ ਕਿ ਆਹ ਬੰਦੇ ਜਿਹੜੇ ਨੇ ਅਸੀਂ ਨਾਮਜ਼ਦ ਕਰ ਲਏ ਨੇ। ਜਿਹੜਾ ਕਰਮਚਾਰੀਆਂ ਨੇ ਇਹ ਵੀ ਦਾਅਵਾ ਉਦੋਂ ਕੀਤਾ ਸੀਗਾ ਜੀ ਕਿ ਉਹਨਾਂ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਕਾਬੂ ਕਰਨ ਦੇ ਵਾਸਤੇ ਨਾਕਾ ਲਾਇਆ ਸੀਗਾ ਤੇ ਅਸਲ ਦੇ ਵਿੱਚ ਅੜਿੱਕੇ ਜਿਹੜਾ ਸੀਗਾ ਜੀ ਉਹ ਮੁੱਖਾ ਆ ਗਿਆ। ਔਰ ਪੁਲਿਸ ਨੇ ਇਹਨੂੰ ਦੱਬਣ ਦੀ ਕੋਸ਼ਿਸ਼ ਆਪਣੇ ਤਰੀਕੇ ਨਾਲ ਕੀਤੀ ਸੀ। ਮੁੱਖੇ ਦੇ ਉੱਤੇ ਇੱਕ ਪੁਰਾਣਾ ਜਿਹੜਾ ਸੀਗਾ ਉਹ ਮਾਮਲਾ ਦਰਜ ਕਰਕੇ ਕਿ ਉਹਦੇ ਉੱਤੇ ਮਾਮਲਾ ਵੀ ਦਰਜ ਸੀਗਾ। ਜੇ ਮਾਮਲਾ ਦਰਜ ਸੀਗਾ ਤੇ ਇਉਂ ਗੋਲੀਆਂ ਮਾਰ ਕੇ ਜਿਹੜਾ ਜੀ ਉਹ ਕਿਉਂ ਮਾਰਿਆ ਗਿਆ, ਇਹ ਉਦੋਂ ਵੀ ਸਵਾਲ ਖੜੇ ਹੋਏ ਸੀ, ਇਹ ਅੱਜ ਵੀ ਸਵਾਲ ਖੜੇ ਨੇ ਜੀ। ਜੀ ਤੇ ਅੱਗੇ ਵਧਦੇ ਹਾਂ। ਇੱਕ ਕਿਸਾਨ ਤੇ ਇੱਕ ਮਜ਼ਦੂਰ ਦੇ ਵੱਲੋਂ ਖੁਦਕੁਸ਼ੀ। ਅੱਛਾ, ਤਾਂ ਖੁਦਕੁਸ਼ੀ ਜਿਹੜੀ ਆ ਜੀ ਉਹ ਰੋਜ਼ ਕੰਟੀਨਿਊਸ ਜਿਹੜੀ ਆ ਉਹ ਹੋ ਰਹੀ ਆ। ਇਹਦੇ ਵਿੱਚ ਕੋਈ ਜਿਹੜੀ ਆ ਉਹ ਕਮੀ ਨਹੀਂ ਜਿਹੜਾ ਦੀ ਆਈ। ਔਰ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਕਿਸਾਨ ਜਿਹੜਾ ਜੀ ਜਰਨੈਲ ਸਿੰਘ ਜੈਲੀ 25 ਸਾਲਾਂ ਦਾ ਸਿਰਫ ਸੀਗਾ ਜੀ। ਔਰ ਉਹਨੇ ਇੱਕ ਖੇਤ ਮਜ਼ਦੂਰ ਸਿਕੰਦਰ ਸਿੰਘ ਜਿਹੜਾ ਸੀਗਾ ਜੀ, ਇਹਨਾਂ 2 ਜਾਣਿਆਂ ਨੇ ਜਿਹੜੀ ਆ ਜੀ ਉਹ ਖੁਦਕੁਸ਼ੀ ਕੀਤੀ ਆ। ਜਿਹੜਾ ਜਰਨੈਲ ਸਿੰਘ ਜੈਲੀ ਆ ਉਹਦੇ ਪਿਓ ਨੇ ਜਿਹੜਾ ਦੱਸਿਆ ਜੀ ਕਿ ਉਹਦੇ ਸਿਰ ਦੇ ਉੱਤੇ 10 ਲੱਖ ਰੁਪਏ ਦਾ ਕਰਜ਼ਾ ਸੀਗਾ। ਉਹਦੇ ਕੋਲੇ 4 ਕਿੱਲੇ ਸਾਰੀ ਜ਼ਮੀਨ ਸੀਗੀ। ਇਹਦੇ ਵਿੱਚ 1 ਕਿੱਲਾ ਪਿਛਲੇ ਸਮੇਂ ਦੌਰਾਨ ਉਹਨੇ ਕਰਜ਼ਾ ਲਾਉਣ ਦੇ ਵਾਸਤੇ ਵੇਚ ਦਿੱਤਾ ਸੀਗਾ। ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਨੇ ਖਾ ਲਿਆ ਸੀਗਾ ਔਰ ਇਸ ਸਾਲ ਵੀ ਚਿੱਟੀ ਮੱਖੀ ਕਰਕੇ ਉਹਦੇ ਹੱਥ ਪੱਲੇ ਕੁਛ ਨਹੀਂ ਸੀ ਆਉਂਦਾ ਜਿਹੜਾ ਜੀ ਉਹ ਦੀਂਦਾ। ਉਹਨੇ ਸਪਰੇਅ ਪੀ ਕੇ ਆਤਮ ਹੱਤਿਆ ਜਿਹੜੀ ਹੈ ਜੀ ਉਹ ਕਰ ਲਈ ਹੈ। ਔਰ ਜਿਹੜਾ ਇੱਕ ਕਰਜ਼ੇ ਦੇ ਬੋਝ ਦੇ ਹੇਠ ਆਇਆ ਖੇਤ ਮਜ਼ਦੂਰ ਜਿਹੜਾ ਸੀਗਾ ਜੀ ਸਿਕੰਦਰ ਸਿੰਘ, ਉਹਦੀ ਵੀ ਖੁਦਕੁਸ਼ੀ ਦੀ ਜਿਹੜੀ ਆ ਜੀ ਉਹ ਖਬਰ ਆ ਰਹੀ ਹੈ। ਉਹ ਵੀ ਇਸੇ ਏਰੀਏ ਦਾ ਜਿਹੜਾ ਜੀ ਉਹ ਦੱਸਿਆ ਜਾਂਦਾ, ਕਿਉਂਕਿ ਨਰਮੇ ਦੀ ਫਸਲ ਤਬਾਹ ਹੋ ਗਈ। ਹੁਣ ਉਹਨੂੰ ਖੇਤਾਂ ਦੇ ਵਿੱਚ ਜਿਹੜਾ ਉਹ ਕੰਮ ਨਹੀਂ ਸੀ ਮਿਲਦਾ।
ਇਹਦੇ ਸਿਰ ਦੇ ਉੱਤੇ ਸਿਰਫ 70-80 ਹਜ਼ਾਰ ਰੁਪਈਏ ਦਾ ਜਿਹੜਾ ਜੀ ਉਹ ਕਰਜ਼ਾ ਸੀਗਾ। ਉਹਦੀ ਪਤਨੀ, ਇੱਕ ਲੜਕਾ ਤੇ ਲੜਕੀ ਜਿਹੜਾ ਜੀ ਉਹ ਪਿੱਛੇ ਛੱਡ ਗਿਆ। ਜਿਹੜਾ ਹੁਣ ਖੇਤ ਮਜ਼ਦੂਰ ਆ ਜੀ, ਜਿਹੜਾ 3 ਲੱਖ ਰੁਪਈਆ ਉਹ ਉਹਦੇ ਕ੍ਰਾਈਟੇਰੀਆ ਦੇ ਵਿੱਚ ਆਉਂਦਾ ਨੀਗਾ ਜੀ। ਹੁਣ ਪਰਿਵਾਰ ਜਿਹੜਾ ਜੀ ਉਹ ਇਸ ਗੱਲ ਦੇ ਵਾਸਤੇ ਜਿਹੜਾ ਲਿਆ ਜੀ ਕਿ ਉਹਨਾਂ ਦੀ ਵੀ ਮਦਦ ਜਿਹੜੀ ਆ ਉਹ ਕੀਤੀ ਜਾਵੇ। ਵੈਸੇ ਵੇਖਿਆ ਜਾਵੇ ਤਾਂ ਕੀ ਨਗੂਣੀ ਜਿਹੜੀ ਆ ਜੀ ਇਹ ਰਕਮ ਹੈ 70 ਤੋਂ 80 ਹਜ਼ਾਰ ਰੁਪਈਆ। ਜਦੋਂ ਤੁਸੀਂ ਕਰੋੜਾਂ ਰੁਪਈਏ ਜਿਹੜਾ ਜੀ ਉਹ ਪਾਣੀ ਵਾਂਗੂ ਬਹਾ ਦਿੰਦੇ ਹੋ ਗਲਤ ਪਾਲਿਸੀਜ਼ ਦੇ ਉੱਤੇ, ਗਲਤ ਚੀਜ਼ਾਂ ਦੇ ਉੱਤੇ, ਤਾਂ ਉਦੋਂ ਸਵਾਲ ਤਾਂ ਜਿਹੜੇ ਆ ਉੱਠਦੇ ਹੀ ਆ ਨਾ ਜੀ ਕਿ ਇਹ ਲੋਕ ਆਇਡੈਂਟੀਫਾਈ ਕਿਉਂ ਨਹੀਂ ਕਰ ਲਏ ਜਾਂਦੇ। 50,000 ਦੇ ਕਰਜ਼ੇ ਵਾਲੇ ਜੇ ਆਇਡੈਂਟੀਫਾਈ ਕਰ ਲਏ ਜਾਣ ਤਾਂ ਕਿੰਨੇ ਜਿਹੜਾ ਜੀ ਉਹ ਕਿਸਾਨ ਮਜ਼ਦੂਰ ਤੇ ਕਿਸਾਨ ਜਿਹੜੇ ਆ ਉਹ ਹੋ ਸਕਦੇ ਆ। ਜੀ ਜੀ ਬਿਲਕੁਲ। ਅੱਗੇ ਆਪਾਂ ਵਧਦੇ ਹਾਂ। ਬਾਦਲ ਵੱਲੋਂ ਟੌੜਾ ਪਰਿਵਾਰ ਨੂੰ ਮਨਾਉਣ ਦੇ ਯਤਨ। ਐਕਚੁਅਲੀ ਜੀ ਇੱਥੇ ਆਪਾਂ ਗੱਲ ਸਾਂਝੀ ਕੀਤੀ ਸੀਗੀ ਅੱਗੇ ਵੀ ਕਿ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਜਿਹੜੀ ਬਗਾਵਤ ਹੈ ਉਹ ਵਾਹਵਾ ਜਿਹੜੀ ਇਹਦੀ ਚੱਲ ਰਹੀ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਹੀ। ਇਹ 2 ਸੀਟਾਂ ਦੇ ਉੱਤੇ ਉਲਟ ਫੇਰ ਜਿਹੜਾ ਜੀ ਉਹ ਕਰਨ ਦੀ ਵਜ੍ਹਾ ਕਰਕੇ ਇਹ ਸਾਰਾ ਚੱਲ ਰਿਹਾ ਜੀ। ਇੱਕ ਤਾਂ ਪਟਿਆਲਾ 2 ਜਿੱਥੋਂ ਟੌੜਾ ਪਰਿਵਾਰ ਨੂੰ ਪਾਸੇ ਕੀਤਾ ਗਿਆ ਤੇ ਇੱਕ ਸਨੌਰ ਹਲਕਾ ਜਿਹੜਾ ਹੈ ਜੀ। ਔਰ ਗੁਰਚਰਨ ਸਿੰਘ ਟੌੜਾ ਹੋਰਾਂ ਦੇ ਪਰਿਵਾਰ ਦੇ ਨਾਲ ਸਿਆਸੀ ਸਾਂਝ ਬਰਕਰਾਰ ਰਹੇ। ਇਹਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਟੌੜਾ ਪਰਿਵਾਰ ਦੇ ਨਾਲ ਜਿਹੜੀ ਹੈ ਜੀ ਉਹ ਗੱਲਬਾਤ ਕੀਤੀ ਆ, ਕਿਉਂਕਿ ਡੇ ਬਾਈ ਡੇ ਇਹ ਕਹਾਣੀ ਜਿਹੜੀ ਹੈ ਜੀ ਉਹ ਵੱਧਦੀ ਜਾ ਰਹੀ ਹੈ। ਜਿਹੜੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੇ ਵੀ ਟੌੜਾ ਪਰਿਵਾਰ ਦੇ ਨਾਲ ਜਾ ਕੇ ਜਿਹੜੀ ਹੈ ਜੀ ਉਹ ਮੁਲਾਕਾਤ ਕੀਤੀ ਹੈ। ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਜਿਹੜੀ ਸੀਗੀ ਜੀ ਇਹ ਵਾਗਡੋਰ ਖੋਹ ਕੇ ਟੌੜਾ ਪਰਿਵਾਰ ਤੋਂ ਸਤਬੀਰ ਸਿੰਘ ਖੱਟੜਾ ਨੂੰ ਜਿਹੜੀ ਹੈ ਜੀ ਉਹ ਦਿੱਤੀ ਗਈ ਸੀਗੀ। ਔਰ ਟੌੜਾ ਪਰਿਵਾਰ ਤੇ ਉਹਨਾਂ ਦੇ ਜਿਹੜੇ ਹਮਾਇਤੀ ਨੇ ਉਹਨਾਂ ਨੇ ਪਿਛਲੇ ਦਿਨਾਂ ਤੋਂ ਇਕੱਠ ਜਿਹੜੇ ਆ ਜੀ ਉਹ ਕਰਨੇ ਸ਼ੁਰੂ ਕੀਤੇ ਹੋਏ ਨੇ। ਇਹ ਕਿਹਾ ਜਾ ਰਿਹਾ ਜੀ ਕਿ ਟੌੜਾ ਪਰਿਵਾਰ ਜਿਹੜਾ ਉਹ ਇਹ ਸਮਝਦਾ ਹੈ ਕਿ ਉਹਨਾਂ ਨੂੰ ਠਿੱਠ ਜਿਹੜਾ ਜੀ ਉਹ ਕੀਤਾ ਗਿਆ ਔਰ ਉਹਨਾਂ ਨੇ ਪਾਰਟੀ ਦੇ ਖਿਲਾਫ ਬਗਾਵਤ ਦੇ ਸੰਕੇਤ ਜਿਹੜੇ ਉਹ ਦਿੱਤੇ ਸੀਗੇ। ਉਹਨਾਂ ਦੀ ਰਸੇਵਾਂ ਜਿਹੜਾ ਜੀ ਦੂਰ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਉਹਨਾਂ ਦੇ ਗੁੱਸੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਪਰ ਦੂਜੇ ਪਾਸੇ ਇੰਨਾ ਪਤਾ ਲੱਗਿਆ ਜੀ ਕਿ ਜਿਹੜਾ ਟੌੜਾ ਪਰਿਵਾਰ ਹੈ ਉਹ ਇਹ ਕਹਿੰਦਾ ਹੈ ਕਿ ਉਹ ਅਜੇ ਇਕੱਠ ਜਿਹੜਾ ਜੀ ਉਹ ਕਰੂਗਾ, ਉਦੋਂ ਬਾਅਦ ਜਿਹੜਾ ਜੀ ਉਹ ਇਸ ਸੰਬੰਧੀ ਕੋਈ ਫੈਸਲਾ ਜਿਹੜਾ ਉਹ ਲਊਗਾ। ਮੁੱਖ ਮੰਤਰੀ ਹੋਰਾਂ ਨੇ ਉਂਝ ਵੈਸੇ ਹਰਮੇਲ ਸਿੰਘ ਟੌੜਾ ਤੇ ਉਹਨਾਂ ਦਾ ਬੇਟਾ ਜਿਹੜਾ ਹਰਿੰਦਰਪਾਲ ਸਿੰਘ ਟੌੜਾ ਉਹਨਾਂ ਨੂੰ ਚੰਡੀਗੜ੍ਹ ਆ ਕੇ ਜਿਹੜਾ ਜੀ ਉਹ ਮਿਲਣ ਦੀ ਗੱਲ ਜਿਹੜੀ ਆ ਜੀ ਉਹ ਕਹੀ ਆ। ਪਰ ਜਿਹੜਾ ਟੌੜਾ ਪਰਿਵਾਰ ਆ ਜੀ ਉਹ ਇਹ ਕਹਿੰਦਾ ਕਿ ਆਪਣੇ ਸਮਰਥਕ ਧਿਰਾਂ ਦਾ ਇਕੱਠ ਜਿਹੜਾ ਸੱਦਿਆ ਜਾਊਗਾ, ਉਸ ਤੋਂ ਬਾਅਦ ਜੋ ਉਹਦੇ ਵਿੱਚ ਫੈਸਲਾ ਦਿੱਤਾ ਜਾਊਗਾ ਉਹ ਉਹਦੇ ਉੱਤੇ ਜਿਹੜਾ ਜੀ ਉਹ ਚੱਲਣਗੇ ਜੀ। ਇਹ ਕਿਹਾ ਜਾ ਰਿਹਾ ਜੀ ਕਿ ਪਟਿਆਲੇ ਦੇ ਵਿੱਚ ਸ਼ੁਰੂ ਹੋਈਆਂ ਜਿਹੜੀਆਂ ਇਹ ਬਾਗੀ ਸੁਰਾਂ ਨੇ ਉਹ ਪੰਜਾਬ ਦੇ ਦੂਜੇ ਜ਼ਿਲ੍ਹਿਆਂ ਦੇ ਵਿੱਚ ਵੀ ਫੈਲ ਸਕਦੀਆਂ ਨੇ, ਜਿਹਦੇ ਕਰਕੇ ਵੱਡੇ ਬਾਦਲ ਜਿਹੜੇ ਨੇ ਉਹਨਾਂ ਨੇ ਹੁਣ ਆਪਣੇ ਹੱਥ ਇਹ ਜਿਹੜਾ ਦੀ ਮਾਮਲਾ ਲਿਆ ਕਿ ਕਿਸੇ ਤਰੀਕੇ ਦੇ ਨਾਲ ਮਨਾ ਲਿਆ ਜਾਵੇ। ਕੁਛ ਜਿਹੜੇ ਅੰਦਰੂਨੀ ਸੂਤਰ ਨੇ ਉਹ ਇਹ ਵੀ ਦੱਸਦੇ ਨੇ ਕਿ ਟਿਕਟ ਤੋਂ ਜਵਾਬ ਜਿਹੜਾ ਜੀ ਉਹਨਾਂ ਨੂੰ ਦੇ ਦਿੱਤਾ ਗਿਆ ਕਿ ਟਿਕਟ ਤੁਹਾਨੂੰ ਜਿਹੜੀ ਉਹ ਨਹੀਂ ਮਿਲਣੀ। ਕਰਕੇ ਇਹ ਦਿੱਤਾ ਗਿਆ ਕਿ ਹਰਮੇਲ ਸਿੰਘ ਟੌੜਾ ਹੋਰੀ 2 ਚੋਣਾਂ ਜਿਹੜੀਆਂ ਜੀ ਉਹ ਹਾਰ ਚੁੱਕੇ ਨੇ, ਉਹਨਾਂ ਦੇ ਬੇਟੇ ਨੂੰ ਕੰਸੀਡਰ ਨਹੀਂ ਕੀਤਾ ਜਾ ਰਿਹਾ। ਇਹ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਜੇ ਸਰਕਾਰ ਬਣ ਗਈ ਤੇ ਚੇਅਰਮੈਨ ਹੀ ਜਿਹੜੀ ਆ ਜੀ ਉਹ ਤੁਹਾਨੂੰ ਦੇਵਾਂਗੇ। ਪਰ ਟੌੜਾ ਪਰਿਵਾਰ ਸ਼ਾਇਦ ਇਸ ਭਰੋਸੇ ਦੇ ਉੱਤੇ ਜਿਹੜਾ ਜੀ ਉਹ ਅਕਾਲੀ ਦਲ ਤੇ ਯਕੀਨ ਕਰਨ ਲਈ ਤਿਆਰ ਨਹੀਂ ਹੈ ਜੀ। ਜੀ ਅੱਗੇ ਆਪਾਂ ਗੱਲ ਕਰਦੇ ਹਾਂ। ਰਾਜਸਥਾਨ ਦੀ ਪੁਲਿਸ ਤਕਰੀਬਨ 150 ਤੋਂ ਵੱਧ ਭਗੌੜਿਆਂ ਨੂੰ ਲੱਭ ਰਹੀ ਹੈ ਜੋ ਕਿ ਪੰਜਾਬ ਤੋਂ ਨੇ ਜੀ। ਇਹ ਐਕਚੁਅਲੀ ਜਿਹੜੇ ਵੱਖ-ਵੱਖ ਮਾਮਲੇ ਨੇ ਜਿਹੜੇ ਸਮੇਂ-ਸਮੇਂ ਤੇ ਦਰਜ ਹੋਏ ਨੇ ਹੈਗੇ, ਸਾਰੇ ਜਿਹੜੇ ਆ ਜੀ ਇਹ ਸਮਗਲਰ ਨੇ। ਸਮਗਲਿੰਗ ਦੇ ਦੋਸ਼ ਦੇ ਤਹਿਤ ਇਹ ਮਾਮਲੇ ਜਿਹੜੇ ਆ ਜੀ ਉਹ ਦਰਜ ਹੋਏ ਨੇ। ਇਹਨਾਂ ਦੇ ਵਿੱਚ ਕਈ ਕੇਸ ਤਾਂ 15-15 ਸਾਲ ਵੀ ਜਿਹੜੇ ਆ ਜੀ ਉਹ ਪੁਰਾਣੇ ਆ। ਰਾਜਸਥਾਨ ਦੀ ਸਰਕਾਰ ਨੇ ਜਿਹਨੇ ਭੁੱਕੀ ਦੇ ਠੇਕੇ ਜਿਹੜੇ ਬੰਦ ਕਰਤੇ ਸੀਗੇ ਤੇ ਹੁਣ ਪੁਰਾਣੇ ਜਿਹੜੇ ਕੇਸ ਨੇ ਉਹਨਾਂ ਨੂੰ ਨਿਬੇੜਨ ਦੇ ਵਾਸਤੇ ਉਹਦੇ ਵੱਲੋਂ ਜਿਹੜੀ ਆ ਜੀ ਸਰਗਰਮੀ ਵਿਖਾਈ ਜਾ ਰਹੀ ਹੈ। ਰਾਜਸਥਾਨ ਦੀ ਪੁਲਿਸ ਨੂੰ ਪੰਜਾਬ ਦੇ ਰਹਿਣ ਵਾਲੇ 281 ਮੁਲਜ਼ਮਾਂ ਦੀ ਜਿਹੜੀ ਆ ਜੀ ਉਹ ਭਾਲ ਹੈ ਟੋਟਲ। ਇਹਨਾਂ ਦੇ ਵਿੱਚੋਂ 60% ਜਿਹੜੇ ਆ ਉਹ ਨਸ਼ਿਆਂ ਦੀ ਜਿਹੜੀ ਸਮਗਲਿੰਗ ਵਾਲੇ ਮੁਲਜ਼ਮ ਨੇ। ਰਾਜਸਥਾਨ ਦੀਆਂ ਅਦਾਲਤਾਂ ਦੇ ਵੱਲੋਂ ਪੰਜਾਬ ਦੇ 3166 ਮੁਲਜ਼ਮਾਂ ਦੇ ਵਾਰੰਟ ਜਿਹੜੇ ਜਾਰੀ ਕੀਤੇ ਹੋਏ ਨੇ, ਜਿਹੜੇ ਕਿ ਅਦਾਲਤਾਂ ਦੇ ਵਿੱਚੋਂ ਗੈਰ ਹਾਜ਼ਰ ਹੋ ਗਏ ਸਨ ਜੀ। ਪੰਜਾਬ ਦੇ ਨਾਲ ਪੈਂਦੇ ਜ਼ਿਲ੍ਹਾ ਹਨੂਮਾਨਗੜ੍ਹ ਦੀ ਪੁਲਿਸ ਨੂੰ ਪੰਜਾਬ ਦੇ 1.5 ਦਰਜਨ ਵਿਅਕਤੀਆਂ ਦੀ ਭਾਲ ਹੈ
ਜਿਹਦੇ ਖਿਲਾਫ ਇਸ ਜ਼ਿਲ੍ਹੇ ਦੇ ਵਿੱਚ ਪੁਲਿਸ ਕੇਸ ਦਰਜ ਹੋਏ ਸਨ। ਗੰਗਾਨਗਰ ਪੁਲਿਸ ਦੇ 46 ਭਗੌੜੇ ਇੱਦਾਂ ਦੇ ਨੇ ਜਿਹੜੇ ਪੰਜਾਬ ਦੇ ਵਸਨੀਕ ਨੇ। ਚਿਤੌੜਗੜ੍ਹ ਜ਼ਿਲ੍ਹੇ ਦੀ ਪੁਲਿਸ ਨੂੰ ਇਸ ਤਰ੍ਹਾਂ ਦੇ 17 ਮੁਲਜ਼ਮਾਂ ਦੀ ਭਾਲ ਹੈ। ਬੀਕਾਨੇਰ ਰੇਂਜ ਦੇ IG ਜਿਹੜੇ ਨੇ ਉਹਨਾਂ ਦੇ ਦੱਸਣ ਦੇ ਅਨੁਸਾਰ 60% ਜਿਹੜੇ ਸਮਗਲਰ ਨੇ ਰਾਜਸਥਾਨ ਦੀ ਪੁਲਿਸ ਨੂੰ ਲੋੜੀਂਦੇ ਨੇ, ਜਿਨ੍ਹਾਂ ਸੰਬੰਧੀ ਪੰਜਾਬ ਪੁਲਿਸ ਨੂੰ ਵੀ ਚਿੱਠੀਆਂ ਜਿਹੜੀਆਂ ਦੀ ਉਹ ਲਿਖੀਆਂ ਗਈਆਂ ਨੇ। ਇਹਦੇ ਵਿੱਚੋਂ ਬਹੁਤੇ ਜਿਹੜੇ ਭਗੌੜੇ ਨੇ ਉਹ ਪੰਜਾਬ ਦੇ ਨੇ। ਰਾਜਸਥਾਨ ਦੀ ਪੁਲਿਸ ਦੇ ਵੱਲੋਂ ਪੰਜਾਬ ਦਾ ਗੇੜਾ ਵੀ ਕਿਤੇ ਕਿਤੇ ਜਿਹੜਾ ਜੀ ਉਹ ਲਾਇਆ ਜਾਂਦਾ ਹੈ। ਟੀਮਾਂ ਵੀ ਜਿਹੜੀਆਂ ਉਹ ਭੇਜੀਆਂ ਜਾ ਰਹੀਆਂ ਨੇ ਤਾਂ ਕਿ ਇਹਨਾਂ ਨੂੰ ਜਿਹੜਾ ਜੀ ਇੱਥੇ ਗ੍ਰਿਫਤਾਰ ਕੀਤਾ ਜਾ ਸਕੇ। ਪਰ ਇਸ ਮਸਲੇ ਦੇ ਉੱਤੇ ਰਾਜਸਥਾਨ ਦੀ ਪੁਲਿਸ ਇਹ ਕਹਿੰਦੀ ਹੈ ਕਿ ਉਹਨਾਂ ਨੂੰ ਕੋਈ ਬਹੁਤੀ ਸਫਲਤਾ ਜਿਹੜੀ ਹੈ ਜੀ ਉਹ ਹੱਥ ਨਹੀਂ ਲੱਗ ਰਹੀ। ਉਹਦਾ ਕਾਰਨ ਸ਼ਾਇਦ ਕਿਤੇ ਨਾ ਕਿਤੇ ਇਹ ਹੈ ਕਿ ਪੰਜਾਬ ਪੁਲਿਸ ਦੇ ਵੱਲੋਂ ਉਹਨਾਂ ਨੂੰ ਸਹਿਯੋਗ ਇਸ ਮਸਲੇ 'ਚ ਬਹੁਤਾ ਨਹੀਂ ਮਿਲ ਰਿਹਾ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਹਾਈ ਕੋਰਟ ਨੇ ਆਖਿਆ ਸਰਕਾਰ ਨੂੰ ਵੀ ਨਸ਼ਿਆਂ ਦੇ ਅੰਕੜੇ ਜ਼ਿਲ੍ਹਾ ਪੱਧਰ ਦੇ ਉੱਤੇ ਪੇਸ਼ ਕਰਨ। ਅਸਲ 'ਚ ਇਹ ਮਾਮਲਾ ਇਹ ਹੈ ਜੀ ਕਿ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਪੈਂਦੇ ਪੱਟੀ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀਗਾ, ਭੁਪਿੰਦਰ ਸਿੰਘ ਉਰਫ ਭਿੰਦਾ ਜੀ। ਇਹਦੇ ਕੋਲੋਂ ਜਿਹੜੀ ਹੈ ਜੀ ਇੱਕ ਨਸ਼ਾ ਜਿਹੜਾ ਉਹ ਬਰਾਮਦ ਕੀਤਾ ਗਿਆ ਸੀਗਾ। ਉਹਦੇ ਵੱਲੋਂ ਜਿਹੜਾ ਜੀ ਇਹਦੇ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀਗੀ ਔਰ ਉਹਨੇ ਇਹ ਕਿਹਾ ਸੀਗਾ ਜੀ, ਉਹਦੇ ਵਕੀਲ ਨੇ, ਕਿ ਪੰਜਾਬ ਸਰਕਾਰ ਨਸ਼ਿਆਂ ਦੇ ਮੁੱਦੇ ਦੇ ਉੱਤੇ ਗੰਭੀਰ ਹੋਣ ਦੇ ਦਾਅਵੇ ਕਰਦੀ ਹੈ ਪਰ ਵੱਡੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ। ਔਰ ਇਹਦੇ ਪਟੀਸ਼ਨ ਦੇ ਉੱਤੇ ਸੁਣਵਾਈ ਕਰਦਿਆਂ ਹੋਇਆਂ ਜਿਹੜੇ ਮਾਨਯੋਗ ਜੱਜ ਨੇ ਉਹਨਾਂ ਨੇ ਜਿਹੜੇ ਹੋਮ ਸੈਕਟਰੀ ਨੇ ਉਹਨਾਂ ਨੂੰ ਡੀਟੇਲ ਦੇ ਵਿੱਚ ਹਲਫਨਾਮਾ ਦਾਇਰ ਕਰਨ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਨੇ। ਇਹ ਆਖਿਆ ਗਿਆ ਜੀ ਕਿ 1 ਜਨਵਰੀ ਤੋਂ 30 ਜੂਨ ਤੱਕ NDPS ਐਕਟ ਦੇ ਤਹਿਤ ਕਿੰਨੇ ਦਰਜ ਕੇਸ ਕੀਤੇ ਗਏ ਨੇ, ਕਿੰਨਾ ਨਸ਼ਾ ਜਿਹੜਾ ਜੀ ਉਹ ਬਰਾਮਦ ਕੀਤਾ ਗਿਆ, ਡਿਸਟ੍ਰਿਕਟ ਵਾਈਜ਼ ਇਹਦੇ ਜਿਹੜੇ ਅੰਕੜੇ ਨੇ ਉਹ ਪੇਸ਼ ਕੀਤੇ ਜਾਣ ਜੀ। ਔਰ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਫਿਲਮ ਆਈ ਸੀ ਉੜਤਾ ਪੰਜਾਬ, ਉਹਦੇ ਵਜ੍ਹਾ ਕਰਕੇ ਜਿਹੜਾ ਜੀ ਇਹ ਮਾਮਲਾ ਜਿਹੜਾ ਜੀ ਉਹ ਕਾਫੀ ਇਸ ਵੇਲੇ ਚਰਚਾ ਜਿਹੜਾ ਉਹ ਚੱਲੀ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਕਿੰਨੇ ਨਸ਼ੇ ਨੇ। ਬਹਿਸ ਜਿਹੜੀ ਹੈ ਜੀ ਇਹਦੇ ਉੱਤੇ ਤੁਰੀ ਜਾ ਰਹੀ ਹੈ। ਇਸ ਮਸਲੇ ਦੇ ਉੱਤੇ ਜਿਹੜੇ ਪੰਜਾਬ ਸਰਕਾਰ ਦੀ ਤਰਫੋਂ ਵਕੀਲ ਪੇਸ਼ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ 6 ਹਫ਼ਤਿਆਂ ਦਾ ਸਮਾਂ ਚਾਹੀਦਾ ਇਹ ਅੰਕੜੇ ਡੀਟੇਲ ਦੇ ਵਿੱਚ ਦੇਣ ਦੇ ਵਾਸਤੇ। ਕਿੰਨੇ ਨਸ਼ਾ ਤਸਕਰ ਫੜੇ ਗਏ ਨੇ, ਕਿੰਨਾ ਨਸ਼ਾ ਫੜਿਆ ਗਿਆ। ਅਦਾਲਤ ਨੇ ਕਿਹਾ ਜੀ 2 ਹਫ਼ਤੇ ਹੋਰ ਲਓ। 8 ਹਫ਼ਤੇ ਜਿਹੜੇ ਆ ਜੀ ਉਹਨਾਂ ਨੂੰ ਦਿੱਤੇ ਗਏ ਆ। ਇਹ ਆਖਿਆ ਗਿਆ ਕਿ 8 ਹਫ਼ਤਿਆਂ ਤੋਂ ਬਾਅਦ ਇਹ ਨਾ ਕਹਿਣਾ ਆ ਕੇ ਕਿ ਉਹਨਾਂ ਨੂੰ ਸਮਾਂ ਜਿਹੜਾ ਜੀ ਹੋਰ ਚਾਹੀਦਾ। ਸੋ ਇਹ ਡਿਸਟ੍ਰਿਕਟ ਵਾਈਜ਼ ਜਿਹੜੇ ਅੰਕੜੇ ਨੇ ਉਹ ਪੇਸ਼ ਕਰਨੇ ਪੈਣਗੇ ਜਿਹੜੇ ਪੰਜਾਬ ਸਰਕਾਰ ਨੂੰ ਕਿ ਕਿੱਥੋਂ ਕਿੰਨੇ ਜਾਣੇ ਜਿਹੜੇ ਆ ਜੀ ਉਹ ਫੜੇ ਗਏ ਨੇ। ਦੇਖੋ ਕੀ ਬਣਾਉਂਦੇ ਨੇ ਤੇ ਕੀ ਦਿਖਾਉਂਦੇ ਨੇ। ਅੱਗੇ ਜਿਹੜੇ ਜੀ ਆਪਾਂ ਵਧਦੇ ਹਾਂ ਵੀ ਨਸ਼ੇ ਖਿਲਾਫ ਫੜਨ ਵਾਲੇ ASI ਨੂੰ ਮਹਿੰਗਾ ਪਿਆ ਗੁੱਸਾ। ਐਕਚੁਅਲੀ ਜੀ ਇਹ ਇੱਥੇ ਪਟਿਆਲੇ ਡਿਸਟ੍ਰਿਕਟ ਦੇ ਵਿੱਚ ਹੈ ਜੀ। ਇਹ ਸ਼ੰਭੂ ਬਾਰਡਰ ਦੇ ਉੱਤੇ ਤਾਇਨਾਤ ਸੀਗਾ ਜੀ ASI ਔਰ ਉਹਨੇ ਜਿਹੜੇ ਇੱਥੋਂ ਦੇ ਅਕਾਲੀ ਆਗੂ ਨੇ ਜੀ, ਜਿਹੜੇ MLA ਨੇ ਹਰਪ੍ਰੀਤ ਕੌਰ ਮਕਮੈਲਪੁਰਾ, ਉਹਨਾਂ ਦੇ ਨੇੜਲੇ ਇੱਕ ਵਿਅਕਤੀ ਨੂੰ ਜਿਹੜਾ ਸੀਗਾ ਜੀ ਅਰੈਸਟ ਵੀ ਨਹੀਂ ਕੀਤਾ ਔਰ ਸੱਦ ਕੇ ਇਹ ਕਿਹਾ ਕਿ ਤੇਰਾ ਨਾਮ ਜਿਹੜਾ ਜੀ ਉਹ ਨਸ਼ੇ ਦੇ ਮਾਮਲੇ ਦੇ ਵਿੱਚ ਬੋਲਦਾ ਕਿ ਔਰ ਤੂੰ ਇਹ ਕੰਮ ਜਿਹੜਾ ਜੀ ਉਹ ਛੱਡ ਦੇ। ਇਹ ਬਸ ਉਹਨੂੰ ਇੰਨਾ ਜਿਹੜਾ ਜੀ ਕਹਿਣਾ ਹੀ ਉਹ ਮਹਿੰਗਾ ਪਿਆ ਔਰ ਪਿੰਡ ਦੀ ਬਦਨਾਮੀ ਦਾ ਜਿਹੜਾ ਜੀ ਉਹ ਦੋਸ਼ ਲਾਉਂਦਿਆਂ ਹੋਇਆ ਜਿਹੜੀ ਵਿਧਾਇਕਾ ਸੀ ਜੀ ਉਹਨੇ ਸੀਨੀਅਰ ਅਫਸਰਾਂ ਨੂੰ ਉਹਦੀ ਸ਼ਿਕਾਇਤ ਕੀਤਾ ਇਹ ਗਿਆ ਜੀ ਕਿ ਇਹ ASI ਜਿਹੜਾ ਸੀਗਾ ਜੀ ਇਹਦੀ ਬਦਲੀ ਕਰ ਦਿੱਤੀ ਗਈ। ਬਦਲੀ ਤੋਂ ਹੋਰ ਜ਼ਿਆਦਾ ਗੁੱਸੇ ਦੇ ਵਿੱਚ ਜਿਹੜਾ ਜੀ ਉਹ ਆ ਗਏ ਵਿਧਾਇਕਾ ਜਿਹੜੇ ਬੀਬੀ ਨੇ, ਉਹਨਾਂ ਨੇ ਸੀਨੀਅਰ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਸ਼ਿਕਾਇਤ ਕਰਤੀ ਤੇ ਇਹਨੂੰ ਲਾਈਨ ਹਾਜ਼ਰ ਜਿਹੜਾ ਜੀ ਉਹ ਕਰਵਾ ਦਿੱਤਾ। 2 ਮਹੀਨੇ ਤੋਂ ਪੁਲਿਸ ਲਾਈਨ ਦੇ ਵਿੱਚ ਜਿਹੜਾ ਜੀ ਇਹ ਲਾਈਨ ਹਾਜ਼ਰ ਜਿਹੜਾ ਉਹ ਬੈਠਾ, ਉਹਦੀ ਕਿਤੇ ਸੁਣਵਾਈ ਜਿਹੜੀ ਹੈ ਜੀ ਉਹ ਨਹੀਂ ਹੋ ਰਹੀ। ਸਰਵਿਸ ਰਿਕਾਰਡ ਦੇ ਉੱਤੇ ਉਹਦੇ ਦਾਗ ਨਾ ਲੱਗ ਜਾਵੇ ਇਸ ਕਰਕੇ ਉਹ ਡਰਦਾ ਹੋਇਆ ਜਿਹੜਾ ਜੀ ਉਹ ਚੁੱਪ ਧਾਰੀ ਬੈਠਾ। ਇਸ ASI ਦਾ ਨਾਮ ਸੁਖਦੇਵ ਸਿੰਘ ਜਿਹੜਾ ਜੀ ਉਹ ਦੱਸਿਆ ਜਾਂਦਾ। ਉਹਦੀ ਸੁਣਵਾਈ ਜਿਹੜੀ ਹੈ ਜੀ ਕਿਸੇ ਜਗ੍ਹਾ ਤੇ ਨਹੀਂ ਹੋ ਰਹੀ। ਜਿਹੜੇ ਸੀਨੀਅਰ ਆਫੀਸਰ ਨੇ ਉਹ ਕਹਿੰਦੇ ਸਾਡੇ ਤਾਂ ਇੱਦਾਂ ਦਾ ਕੁਝ ਜਿਹੜਾ ਜੀ ਰਿਕਾਰਡ ਦੇ ਵਿੱਚ ਹੈ ਨਹੀਂ ਗਾ। ਪਰ ਬਿਨਾਂ ਰਿਕਾਰਡ ਤੋਂ ਉਹਨੂੰ ਜਿਹੜਾ ਜੀ ਪਹਿਲਾਂ ਬਦਲੀ ਕੀਤੀ ਗਈ, ਮੁੜ ਕੇ ਉਹਨੂੰ ਲਾਈਨ ਹਾਜ਼ਰ ਕਿਸ ਦੋਸ਼ ਦੇ ਤਹਿਤ ਕੀਤਾ ਗਿਆ ਇਹ ਕਿਸੇ ਨੂੰ ਜਿਹੜਾ ਜੀ ਉਹ ਪਤਾ ਨਹੀਂ ਗਾ। ਸਿਰਫ ਬੀਬੀ ਦਾ ਗੁੱਸਾ ਜਿਹੜਾ ਜੀ ਉਹ ਇੱਕ ASI ਦੇ ਉੱਤੇ ਇੰਨਾ ਉਤਰ ਰਿਹਾ ਕਿ ਉਹਨੇ ਉਹਦੇ ਹਮਾਇਤੀ ਨੂੰ ਸੱਦ ਕੇ ਇਹ ਕਹਿਣ ਦੀ ਜੁਰਤ ਕਿਵੇਂ ਕੀਤੀ ਕਿ ਉਹ ਨਸ਼ੇ ਦਾ ਕੰਮ ਜਿਹੜਾ ਜੀ ਉਹ ਛੱਡ ਦੇਵੇ। ਜੀ ਜੀ। ਕੇਜਰੀਵਾਲ ਦਾ ਪ੍ਰਮੁੱਖ ਸਕੱਤਰ ਰਜਿੰਦਰ ਕੁਮਾਰ ਮੁਅੱਤਲ ਟੈਕਨੀਕਲੀ ਹੋਣਾ ਸੀਗਾ ਜੀ, ਕਿਉਂਕਿ ਜਿਹੜਾ ਸਰਕਾਰੀ ਨੌਕਰੀ ਦੇ ਉੱਤੇ ਆ ਜੀ ਜੇ ਉਹ 24 ਘੰਟੇ ਜੇਲ੍ਹ ਦੇ ਵਿੱਚ ਰਹਿ ਜਾਂਦਾ ਜੀ ਕਿਸੇ ਮਸਲੇ ਦੇ ਉੱਤੇ ਤਾਂ ਟੈਕਨੀਕਲੀ ਜਿਹੜਾ ਜੀ ਉਹ ਮੁਅੱਤਲ
ਹੋ ਜਾਂਦਾ। ਜੀ ਸੋ ਇਹ ਜਿਹੜਾ ਪ੍ਰਮੁੱਖ ਸਕੱਤਰ ਹੈ ਰਜਿੰਦਰ ਕੁਮਾਰ, ਇਹਦੇ ਵੱਲੋਂ ਜਿਹੜੇ CBI ਨੇ ਕੇਸ ਦਰਜ ਕੀਤਾ ਜੀ, ਉਹਨੂੰ ਅਰੈਸਟ ਕੀਤਾ ਗਿਆ ਸੀਗਾ ਉਹਦੇ ਸਾਥੀਆਂ ਦੇ ਸਣੇ। ਸੋ ਇਹ ਟੈਕਨੀਕਲੀ ਉਹਨੇ ਹੋ ਜਾਣਾ ਸੀਗਾ ਜੀ ਮੁਅੱਤਲ, ਉਹਦੇ ਤਹਿਤ ਹੀ ਇਹ ਹੋ ਗਿਆ ਜੀ। ਜੀ ਜੀ ਤੇ ਸੋ ਇਹ ਸੀਗੀਆਂ ਸਾਡੀਆਂ ਅੱਜ ਦੀਆਂ ਕੁਝ ਖਬਰਾਂ ਜਿਨ੍ਹਾਂ ਬਾਰੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਬਲਤੇਜ ਪੰਨੂ ਜੀ। ਤੇ ਪੰਨੂ ਜੀ, ਜਾਣ ਤੋਂ ਪਹਿਲਾਂ ਅੱਜਨਾਮਾ ਕਿ ਦਿੱਲੀ ਵਿੱਚ ਕਰਪਸ਼ਨ ਦੀ ਜਾਂਚ ਹੁੰਦੀ, ਕਾਰਵਾਈ ਜੀ ਜਾਪਦੀ ਪਾਈ ਜਾਂਦੀ। ਦਿੱਲੀ ਵਿੱਚ ਕਰਪਸ਼ਨ ਦੀ ਜਾਂਚ ਹੁੰਦੀ, ਕਾਰਵਾਈ ਜੀ ਜਾਪਦੀ ਪਾਈ ਜਾਂਦੀ, ਸੰਮਣ ਕਿਸੇ ਲਈ ਹੁੰਦੇ ਵੀ ਕਦੇ ਜਾਰੀ, ਵਾਧੂ ਚੱਕਰ ਜੇ ਪੁਲਿਸ ਲਵਾਈ ਜਾਂਦੀ। ਜੀ ਆਪ ਪਾਰਟੀ ਦਾ ਮੰਤਰੀ ਕਦੇ ਸੱਦਣ, ਸ਼ੀਲਾ ਬੀਬੀ ਹੈ ਸੱਦੀ ਸਦਾਈ ਜਾਂਦੀ, 3-13 ਦੇ ਵਿੱਚ ਨਾ ਆਏ ਜਿਹੜਾ ਵਾਰੀ ਉਹਨੂੰ ਵੀ ਜਾਪਦੀ ਆਈ ਜਾਂਦੀ। ਜੀ ਜਿਹੜੇ ਹੱਥੀਂ ਹੈ ਜਾਂਚ ਦੀ ਡੋਰ ਪਕੜੀ, ਡੋਰ ਉਹਨਾਂ ਦੀ ਮੋਦੀ ਦੇ ਕੋਲ ਸੁਣਿਆ। ਜਿਹੜੇ ਹੱਥੀਂ ਹੈ ਜਾਂਚ ਦੀ ਡੋਰ ਪਕੜੀ, ਡੋਰ ਉਹਨਾਂ ਦੀ ਮੋਦੀ ਦੇ ਕੋਲ ਸੁਣਿਆ, ਆਏ ਹੁਕਮ ਮੁਤਾਬਕ ਹੀ ਜਾਂਚ ਹੋਣੀ, ਨਾਟਕ ਵਾਂਗ ਨਿਭਾਵਣੇ ਰੋਲ ਸੁਣਿਆ। ਜੀ 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 ਬਹੁਤ ਬਹੁਤ ਤੁਹਾਡਾ ਧੰਨਵਾਦ, ਮਿਹਰਬਾਨੀ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਰਮਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹਾਸਤੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।